ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨੇ। ਸਾਡੀ ਪਹਿਲੀ ਈਮੇਲ ਆਈ ਹੈ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਸਿੱਖਸ ਫॉर ਜਸਟਿਸ ਅਤੇ ਹੋਰ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਸਾਰਿਆਂ ਨੇ ਰਲ ਕੇ ਕਾਤਲ ਮੋਦੀ ਅਤੇ ਉਸ ਦੀ ਪਾਪ ਦੀ ਜੰਜ ਦੇ ਸਰਬਾਲਿਆਂ ਦਾ ਬਹੁਤ ਜ਼ੋਰਦਾਰ ਵਿਰੋਧ ਕੀਤਾ। ਇਹਨਾਂ ਹਿੰਦੁਸਤਾਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ ਕਿ 10ਵੇਂ ਪਾਤਸ਼ਾਹ ਦਾ ਖਾਲਸਾ ਆਪਣੇ ਕੌਮੀ ਘਰ ਪ੍ਰਾਪਤ ਕਰਨ ਤੱਕ ਚੁੱਪ ਕਰਕੇ ਨਹੀਂ ਬੈਠੇਗਾ। ਇਸ ਦੇ ਨਾਲ ਅਮਰੀਕਾ ਅਤੇ UN ਦੇ ਮੈਂਬਰਾਂ ਨੂੰ ਵੀ ਚੇਤੇ ਕਰਾ ਦਿੱਤਾ ਕਿ ਸਾਡੀ ਖਾਲਿਸਤਾਨ ਬਣਾਉਣ ਦੀ ਜਦੋਜਹਿਦ ਜਾਰੀ ਹੈ ਅਤੇ ਪ੍ਰਾਪਤੀ ਤੱਕ ਜਾਰੀ ਰਹੇਗੀ। ਮੈਨੂੰ ਇੱਕ ਗੱਲ ਦਾ ਅਫਸੋਸ ਹੈ ਕਿ ਭਾਰਤ ਦੇ ਮੁਸਲਮਾਨਾਂ ਅਤੇ ਹੋਰਨਾਂ ਕੌਮਾਂ ਨੇ ਗੁਲਾਮੀ ਕਬੂਲ ਕਰ ਲਈ ਹੈ, ਜੋ ਕਿ ਉਹਨਾਂ ਨੇ ਸਰਬਨਾਸ਼ ਦਾ ਕਾਰਨ ਬਣੇਗੀ। ਆਓ ਭਾਰਤੀ ਮੁਸਲਮਾਨ ਵੀਰੋ, ਸਿੱਖ ਅਤੇ ਕਸ਼ਮੀਰੀ ਕੌਮਾਂ ਦੇ ਨਾਲ ਖੜੇ ਹੋਵੋ, ਆਜ਼ਾਦੀ ਲਈ ਹਮਲਾ ਮਾਰੋ। ਜਿਹੜੇ ਸਿੱਖ ਅਜੇ ਵੀ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਨ, ਉਹਨਾਂ ਨੂੰ ਮੈਂ ਆਪਣੇ ਇਤਿਹਾਸ ਤੇ ਝਾਤੀ ਮਾਰਨ ਲਈ ਕਹੂੰਗਾ। ਡਾਕਟਰ ਸਾਹਿਬ, ਮੈਂ ਆਪਣੀ ਤੁਸ਼ ਬੁੱਧੀ ਨਾਲ ਇਹ ਸਮਝਿਆ ਹੈ ਕਿ ਖਾਲਿਸਤਾਨ ਦੀ ਜੰਗ 1984 ਤੋਂ ਨਹੀਂ ਬਲਕਿ ਸਦੀਆਂ ਤੋਂ ਚੱਲੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖ ਕੌਮ ਸੇਵਾ, ਸਿਮਰਨ ਅਤੇ ਦਇਆ ਜਾਣੇ ਜੀ ਕੀ ਦੇ ਸਿਧਾਂਤ ਤੇ ਚੱਲ ਰਹੀ ਸੀ। ਪਰ ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਕਿਉਂਕਿ ਰਾਜ ਬਿਨਾਂ ਹੁਣ ਧਰਮ ਨਹੀਂ ਚੱਲ ਸਕਦਾ ਸੀ, ਇਸ ਲਈ ਗੁਰੂ ਹਰਗੋਬਿੰਦ ਸਾਹਿਬ ਦੇ ਫੌਜ ਰੱਖਣ ਨਾਲ ਹੀ ਸਿੱਖ ਰਾਜ ਦੀ ਜਦੋਜਹਿਦ ਸ਼ੁਰੂ ਹੋ ਗਈ। ਸੋ ਇਸ ਫੌਜ ਨੂੰ ਅੱਗੇ ਚੱਲ ਕੇ ਖਾਲਸੇ ਦੇ ਨਾਮ ਹੇਠ ਵਰਦੀ ਅਤੇ ਸਖਤ ਅਸੂਲ ਗੁਰੂ ਗੋਬਿੰਦ ਸਾਹਿਬ ਸਿੰਘ ਵੱਲੋਂ ਦਿੱਤੇ ਗਏ ਅਤੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਰਾਜ ਬਿਨਾਂ ਨ ਧਰਮ ਚਲੇ ਹੈ। ਗੁਰੂ ਸਾਹਿਬਾਨ ਤੋਂ ਬਾਅਦ ਵੀ ਖਾਲਸਾ ਫੌਜ ਨੇ ਹਿੰਦੂ ਅਤੇ ਮੁਗਲ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਖਾਲਸਾ ਰਾਜ ਦੀ ਜੰਗ ਜਾਰੀ ਰੱਖੀ। ਸਾਡੇ ਵੱਡਿਆਂ ਦੇ ਬਣਾਈ ਖਾਲਸਾ ਰਾਜ, ਜਿਸ ਦਾ ਨਾਮ ਪੰਜਾਬ ਸੀ, ਉਹ ਗੋਰਿਆਂ ਨੇ ਖੋਇਆ ਤਾਂ ਸਾਥੋਂ ਸੀ, ਪਰ ਹਿੰਦੂਆਂ ਦੇ ਹੱਥ ਦਿੱਤਾ, ਸਾਨੂੰ ਦੂਜੀ ਵਾਰ ਗੁਲਾਮ ਕਰ ਦਿੱਤਾ। ਸੋ ਸਾਡਾ ਇਹ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਜੰਗ ਲਈ ਸਿੱਖਾਂ ਨੂੰ ਇੱਕ ਹੋ ਕੇ ਨੀਤੀ ਨਾਲ ਹਿੱਸਾ ਪਾਉਣਾ ਚਾਹੀਦਾ ਹੈ। ਭੁੱਲ ਚੁੱਕ ਮਾਫ ਕਰਨਾ। ਖਾਲਿਸਤਾਨ ਜਿੰਦਾਬਾਦ। ਜੀ ਜਿੰਦਾਬਾਦ ਜਿੰਦਾਬਾਦ। ਹੁਣ ਵੈਸੇ 4 ਦਿਨ ਤੋਂ ਇੰਨੇ ਕਿਨਾਰੇ ਲਾਇਆ ਹੋਣੇ, ਮੇਰਾ ਹੁਣ ਵੀ ਐਂ ਕਰਨ ਨੂੰ ਜੀ ਕਰਦਾ ਸੀ ਜਿੰਦਾਬਾਦ। ਫਿਰ ਮੈਂ ਕਿਹਾ ਮੈਂ ਸ਼ੋਅ 'ਚ ਬੈਠਾ। ਜੀ ਕੋਈ ਗੱਲ ਨਹੀਂ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ, ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ, ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਹੈ। ਮੈਂ ਸੱਚਮੁੱਚ ਸਮਝਦਾ ਹਾਂ ਵੀ ਸਿੱਖ ਸੰਗਤਾਂ ਵਧਾਈ ਦੀਆਂ ਹੱਕਦਾਰ ਨੇ। ਜੀ ਜਿਵੇਂ ਇਸ ਸਾਰੇ ਹੀ ਦੌਰੇ ਨੂੰ ਚੈਲੰਜ ਕੀਤਾ ਸਿੱਖ ਸੰਗਤਾਂ ਨੇ, ਬਹੁਤਾ ਮੈਂ ਡਿਸਕਸ ਕਰ ਲਿਆ, ਪਰ ਉਸੇ ਦਿਨ ਦਾ ਮੈਂ ਇੱਕ ਪਾਰਟ ਮਿਸ ਕੀਤਾ ਕਿ 30 ਤਰੀਕ ਨੂੰ ਜਦੋਂ ਲਫੈਤ ਪਾਰਕ ਦੇ ਵਿੱਚ ਪ੍ਰੋਟੈਸਟ ਔਰ ਮੌਕ ਟਰਾਇਲ ਚੱਲ ਰਿਹਾ ਸੀ, ਠੀਕ ਉਸੇ ਵੇਲੇ ਟੌਮ ਲੈਂਟੋਸ ਜਿਹੜਾ ਉਹ ਕਾਂਗਰੈਸ਼ਨਲ ਬਰੀਫਿੰਗ ਕਰ ਰਿਹਾ ਸੀ ਰੇਬਰਨ ਬਿਲਡਿੰਗ ਦੇ ਵਿੱਚ, ਜਿਹਦੇ 'ਚ ਕਾਫੀ ਉਤਸ਼ਾਹ ਸੀ। ਔਰ ਇਹ ਬਰੀਫਿੰਗ ਹੈ, ਬਰੀਫਿੰਗ ਤੋਂ ਬਾਅਦ ਕਦੇ ਫੁੱਲ ਹੀਅਰਿੰਗ ਵੀ ਹੋਏਗੀ ਔਰ ਉਹਦੇ 'ਚ ਨਵੰਬਰ 84 ਨੂੰ ਜਿਹੜਾ ਹੈ ਉਹ ਸਿੱਖ ਨਸਲਕੁਸ਼ੀ ਦੇ ਨਾਲ ਹੀ ਜੈਨੋਸਾਈਡ ਐਡਰੈਸ ਕੀਤਾ ਜਾ ਰਿਹਾ ਸੀ। ਸੋ ਜਿਹਨਾਂ ਜਥੇਬੰਦੀਆਂ ਨੇ, ਖਾਸ ਕਰ ਸਿੱਖ ਕੋਲੀਸ਼ਨ ਨੇ, ਉਹਦੇ 'ਚ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਮੈਸੇਜ ਮਿਲ ਗਿਆ ਸਾਰਿਆਂ ਨੂੰ, ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਵੀ ਮਿਲ ਗਿਆ, ਕਿਉਂਕਿ ਜਿਵੇਂ ਅਲ ਜਜ਼ੀਰਾ ਕੋਰਸਪੋਂਡੈਂਟ ਜਿਹੜੀ ਕਿ ਬੀਬੀ ਉੱਥੋਂ ਬੰਬਈ ਤੋਂ ਹੀ ਸੀ, ਉਹ ਮੈਨੂੰ ਪੁੱਛ ਰਹੀ ਸੀ ਕਿ ਜੀ ਕੀ ਮੋਦੀ ਨੂੰ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਇਹ ਕੀ ਕਰੇ ਕੀ ਨਾ ਕਰੇ। ਮੈਂ ਕਿਹਾ ਇਹ ਤਾਂ ਕਾਤਲ ਹੈ, ਇਹਨੂੰ ਅਸੀਂ ਕੀ ਕਹਿਣਾ, ਇਹਨੂੰ ਤਾਂ ਹੈਂਗ ਕਰਾਂਗੇ। ਮੈਂ ਕਿਹਾ ਕਹਿਣ ਤਾਂ ਅਸੀਂ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਆਏ ਹਾਂ ਕਿ ਵੀ ਇਹ ਤੁਸੀਂ ਜਿਹੜੀ ਲਾਈਨ ਲਈ ਹੈ ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈ। ਕੋਈ ਜੇ 9 ਸਾਲ ਉਹਦਾ ਵੀਜ਼ਾ ਤੁਸੀਂ ਰੋਕ ਛੱਡਿਆ ਅਤੇ ਉਹਦੇ ਹੱਥ ਖੂਨ ਨਾਲ ਰੰਗੇ ਸੀ, ਅਤੇ ਹੁਣ ਇੱਥੇ ਕੋਈ ਦਰਿਆ ਪੋਟਾਮਕ ਜਾਂ ਹਡਸਨ ਕੋਈ ਗੰਗਾ ਤਾਂ ਨਹੀਂ ਹੈ, ਉੱਥੇ ਤਾਂ ਉਹ ਗੰਗਾ 'ਚ ਨਹਾ ਲਿਆ ਉਹਨੇ, ਉਹਦੇ ਪਾਪ ਧੋਤੇ ਗਏ, ਹਿੰਦੂਆਂ ਨੇ ਬਣਾਤਾ ਉਹਨੂੰ ਵਾਰਾਣਸੀ ਤੋਂ ਕਿ ਜੀ ਇਹ ਪਾਪ ਧੋ ਗਏ। ਤੁਹਾਡੇ ਵੀ ਇੱਥੇ ਕੋਈ ਗੰਗਾ ਰੱਖੀ ਹੈ, ਉਹਦੇ 'ਚ ਉਹਨੂੰ ਨਵਾਇਆ ਤੁਸੀਂ ਵੀ ਕਿਹਾ ਵੀ ਹੁਣ ਇਹ ਖੂਨ ਤੋਂ ਮਾਫੀ ਹੋ ਗਈ। ਵੀ ਇਵੇਂ ਨਹੀਂ ਹੈ ਇਹ ਜਿਹੜਾ। ਔਰ ਮੈਂ ਸਮਝਦਾ ਵੀ ਇਸ ਦਾ ਇੰਪੈਕਟ ਜਿਹੜਾ ਜਦੋਂ ਦਾ ਇਹ ਟੂਰ ਆਇਆ ਸੀ, ਉਹ 2-3 ਚੀਜ਼ਾਂ 'ਚ ਐਡਮਿਨਿਸਟ੍ਰੇਸ਼ਨ ਵੀ ਸਟੈਪ ਡਾਊਨ ਕੀਤਾ ਹੈ, ਜੁਆਇੰਟ ਸੈਸ਼ਨ ਐਡਰੈਸ ਨਹੀਂ ਕਰ ਸਕਿਆ, ਉਹਦੇ ਉਲਟ ਕਾਂਗਰੈਸ਼ਨਲ ਹੀਅਰਿੰਗ ਹੋਈ, ਉਹਨੂੰ ਸਟੇਟ ਡਿਨਰ ਨਹੀਂ ਦਿੱਤਾ, ਪ੍ਰਾਈਵੇਟ ਡਿਨਰ ਦਿੱਤਾ, ਅਤੇ ਉਹ ਵੀ ਬੀਬੀ ਓਬਾਮਾ ਨੇ ਕਹਿ ਤਾ ਵੀ ਫਿਟੇ ਮੂੰਹ ਮੈਂ ਤਾਂ ਨਹੀਂ ਲੱਗਦੀ ਇਹਦੇ ਮੂੰਹ, ਇਹਨੂੰ ਪਾਸੇ ਰੱਖੋ। ਸੋ ਮੈਂ ਸਮਝਦਾ ਵੀ ਇਹਨਾਂ ਨੂੰ ਵੀ ਮੈਸੇਜ ਮਿਲ ਗਿਆ ਅਮਰੀਕਨ ਲਾਅ ਮੇਕਰਸ ਨੂੰ। ਬਾਕੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਵੀ ਜਿਹੜੇ ਭਾਰਤੀ ਮੁਸਲਮਾਨ ਨੇ ਮੈਜੋਰਟੀ, ਉਹਨਾਂ ਨੇ ਗੁਲਾਮੀ ਕਬੂਲ ਲਈ ਹੈ, ਇਸ ਦਾ ਅਹਿਸਾਸ ਈਵਨ ਜਿਹੜਾ ਸਾਡਾ ਸਾਂਝਾ ਡੈਮੋਨਸਟ੍ਰੇਸ਼ਨ ਸੀ ਸੰਡੇ, ਉਹਦੇ 'ਚ ਵੀ ਦੇਖਣ ਨੂੰ ਆਇਆ, ਕਿਉਂਕਿ ਜਦੋਂ ਅਸੀਂ ਸਟੇਜ 'ਤੇ ਆਏ, ਦੂਸਰੇ ਆਏ, ਜ਼ਾਹਰ ਹੈ ਸਿੰਘਾਂ ਦੇ ਵਿੱਚ ਜੋਸ਼
ਔਰ ਹਮੇਸ਼ਾ ਖਾਲਿਸਤਾਨ ਦੇ ਨਾਅਰਿਆਂ ਔਰ ਜੈਕਾਰਿਆਂ ਦੇ ਨਾਲ ਉਹ ਵੈਲਕਮ ਕਰਦੇ ਨੇ ਜੀ। ਸੋ ਉਹਨਾਂ ਦੇ ਫਿਰ ਰੰਗ ਦੇਖਣ ਵਾਲੇ ਸੀ ਦੂਸਰਿਆਂ ਦੇ, ਉਹ ਘਬਰਾਏ ਹੋਏ ਸੀ ਜਿਵੇਂ ਪਤਾ ਨਹੀਂ ਕੀ ਹੋ ਗਿਆ ਜਾਂ ਕੀ ਹੋ ਜਾਏਗਾ ਜੀ। ਔਰ ਕਸ਼ਮੀਰੀਆਂ ਨੂੰ ਚਾਅ ਚੜ ਜਾਂਦਾ। ਰਾਦਰ ਜਿਹੜਾ ਕਸ਼ਮੀਰੀ ਰਿਪਰੈਜ਼ੈਂਟੇਟਿਵ ਸੀ ਉਹਨੇ ਬਾਅਦ ਚ ਵੀ ਕਿਹਾ ਜੀ ਅਸੀਂ ਬਿਲਕੁਲ ਐਂਡੋਰਸ ਕਰਦੇ ਸੀ, ਇਹਨਾਂ ਦੇ ਨਾਲ ਖੜੇ ਹਾਂ ਸਿੱਖਾਂ ਦੇ, ਖਾਲਿਸਤਾਨ ਔਰ ਕਸ਼ਮੀਰ ਆਜ਼ਾਦੀ ਤਹਿਰੀਕਾਂ ਨੇ। ਔਰ ਇਹ ਇਸ ਭਾਵਨਾ ਨੂੰ ਹੀ ਲੈ ਕੇ ਮੈਂ ਕਿਸੇ ਹੋਰ ਨਾਲ ਵੀ ਇੰਟੈਲੈਕਚੁਅਲ ਸਿੱਖ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਜੀ ਇਹ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਐਵੇਂ ਥੋੜ੍ਹੇ ਚੰਦ ਸਿੱਖ ਰੌਲਾ ਕਿਉਂ ਪਾਉਂਦੇ ਨੇ, ਨਾ ਪਾਣ, ਮਿਲ ਕੇ ਲੈ ਲਓ। ਮੈਂ ਕਿਹਾ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ। ਜਿੱਦਣ ਸਿੱਖਾਂ ਨੇ ਲੜਨਾ ਛੱਡ ਦਿੱਤਾ ਨਾ ਇਸ ਸਟੇਟ ਦੇ ਨਾਲ ਔਰ ਕਰ ਲਿਆ, ਸਾਡਾ ਹਾਰ ਹਿੰਦੁਸਤਾਨ ਦੇ ਮੁਸਲਮਾਨਾਂ ਵਾਲਾ ਹੋ ਜਾਏਗਾ, ਕਸ਼ਮੀਰੀਆਂ ਨੂੰ ਛੱਡ ਕੇ। ਕਿ ਉਹਨਾਂ ਨੇ ਕਹਿਣਾ ਜੀ ਬਸ ਇਹ ਤਾਂ ਮੰਨ ਲਿਆ, ਅਸੀਂ ਗੁਲਾਮੀ ਕਬੂਲ ਲਈ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਹਿਨੀਅਤ, ਔਰ ਮੈਂ 25 ਸਾਲ ਦੇ ਤਜਰਬੇ ਤੋਂ ਇਹ ਦੇਖਦਾ ਵੀ ਕਸ਼ਮੀਰੀਆਂ ਨੂੰ ਛੱਡ ਕੇ ਬਾਕੀਆਂ 'ਚ ਦਮ ਨਹੀਂ ਹੈ। ਉਹ ਉਨੀ ਕੁ ਗੱਲ ਕਰਨੀ ਚਾਹੁੰਦੇ ਨੇ ਕਿ ਜੀ ਸਾਡਾ ਮਾਈਨੋਰਿਟੀ ਇੰਡੀਅਨ ਕਨਸਟੀਟਿਊਸ਼ਨ ਇਹ ਉਹ, ਉਹਦੇ ਥੱਲੇ ਹੋਏ ਜਦੋਂ ਹੀ ਆਜ਼ਾਦੀ ਦੀ ਗੱਲ ਆਉਂਦੀ ਹੈ ਈਵਨ ਉਹ ਕਸ਼ਮੀਰੀਆਂ ਦਾ ਸਾਥ ਵੀ ਨਹੀਂ ਦਿੰਦੇ। ਔਰ ਮੈਨੂੰ ਇਹ ਇੱਕ ਕਸ਼ਮੀਰੀ ਸੱਜਣ ਹੀ ਕਹਿ ਰਹੇ ਸੀ, ਕਹਿਣ ਲੱਗੇ ਜੀ ਇਹ ਸਾਡੇ ਤੋਂ ਬਹੁਤ ਡਰਦੇ ਨੇ। ਔਰ ਇੱਕ ਹੋਰ ਸਟੂਡੈਂਟ ਜਿਹੜੀ ਜਾਮੀਆ ਮਿਲੀਆ 'ਚ ਪੜ੍ਹੀ ਦਿੱਲੀ 'ਚ, ਉਹ ਮੈਨੂੰ ਦੱਸ ਰਹੀ ਸੀ, ਉਹ ਕਹਿੰਦੇ ਕਿ ਇਹਨਾਂ 'ਚ ਬਹੁਤ ਸਾਰੇ ਕਸ਼ਮੀਰੀਆਂ ਨੂੰ ਵੀ ਹੇਟ ਕਰਦੇ ਨੇ ਕਿ ਜੀ ਇਹ ਕਰਦੇ ਨੇ ਕਿ ਜੀ ਇਹਨਾਂ ਰਾਹੀਂ ਫਿਰ ਘੁਸਪੈਠ ਹੁੰਦੀ ਹੈ, ਕੁੱਟ ਸਾਨੂੰ ਪੈਂਦੀ ਹੈ। ਸੋ ਕੁੱਲ ਮਿਲਾ ਕੇ ਹੁਣ ਜਿਹੜੀ ਗੱਲ, ਔਰ ਉਹਦਾ ਇੱਕ ਸ਼ਾਇਦ ਕਾਰਨ ਇਹ ਵੀ ਹੈ ਕਿ 1947 'ਚ ਜਿਹੜੇ ਬਹੁਤ ਸਾਰੇ ਅਣਖੀ ਮੁਸਲਮਾਨ ਸੀ ਜਾਂ ਜਿਹੜੇ ਕਾਫੀ ਸਰਦੇ ਪੁੱਜਦੇ ਸੀ, ਕੋਈ ਨਵਾਬ ਕੋਈ ਦੂਜੇ, ਪਾਕਿਸਤਾਨ ਚਲੇ ਗਏ, ਕਸ਼ਮੀਰ ਵਾਲਾ ਝਗੜੇ ਦਾ ਖਿੱਤਾ ਬਣ ਗਿਆ, ਉਹ ਲੜ ਰਹੇ ਨੇ। ਬਾਕੀ ਇੱਥੇ ਜਿਹੜੇ ਪਹਿਲਾਂ ਹੀ ਵਿਚਾਰੇ ਗੁਰਬਤ ਦੇ ਮਾਰੇ ਹੋਏ ਸੀ, ਉਹਨਾਂ ਨੇ ਕਬੂਲ ਹੀ ਲਿਆ ਵੀ ਸਾਨੂੰ ਜੁੱਤੀਆਂ ਪੈਣੀਆਂ ਜੀ। ਲੇਕਿਨ ਹੁਣ ਨੰਬਰ ਬੜਾ ਵੱਡਾ ਹੈ, ਜੇ 150 ਮਿਲੀਅਨ ਪਲੱਸ ਨੇ, ਇਹ ਕਿਤੇ ਖਲੋ ਜਾਣ ਕੀ ਮਜਾਲ ਹੈ ਕਿ ਵੀ ਇਹਨਾਂ ਦੀ ਕੋਈ ਵਾਵਲ ਵੀ ਦੇਖ ਜਾਏ। ਔਰ ਅਖੀਰ 'ਚ ਉਹਨਾਂ ਨੇ ਭਾਈ ਕੁਲਦੀਪ ਸਿੰਘ ਜੀ ਨੇ ਵੇਰਵਾ ਦਿੱਤਾ ਹੈ ਕਿ ਕਿਵੇਂ ਜਿਹੜਾ ਰਾਜ ਦਾ ਕਨਸੈਪਟ ਹੈ ਉਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ, ਪਹਿਲੇ 52 ਬਾਡੀਗਾਰਡ ਜਿਹੜੀ ਹੈ ਉਹਨਾਂ ਦੀ, ਜਿਹੜੀ ਸਾਡੀ ਨਿਊਕਲੀਅਸ ਹੈ ਫੌਜ ਦਾ, ਉੱਥੋਂ ਸ਼ੁਰੂਆਤ ਹੁੰਦੀ ਹੈ। ਫਿਰ ਖਾਲਸਾ ਰਾਜ, 18ਵੀਂ ਸਦੀ ਦਾ ਸੰਘਰਸ਼। ਸੋ ਇਹ ਹਿਸਟੋਰੀਕਲ ਪਰਸਪੈਕਟਿਵ ਹੈ। ਪਰ ਗੱਲ ਜਿਹੜੀ ਉਹਨਾਂ ਨੇ ਕਨਕਲੂਡ ਕੀਤੀ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਬੇਸਿਕ ਗੱਲ ਹੈ ਕਿ ਰਾਜ ਸ਼ਕਤੀ ਜਿਹੜੀ ਹੈ ਉਹੀ ਤੁਹਾਨੂੰ ਜੇ ਹੈ ਤੇ ਤੁਸੀਂ ਰਾਈਟੀਅਸਨੈਸ ਦੀਆਂ ਵੈਲਿਊਜ਼, ਚੰਗੇ ਗੱਲਾਂ ਦੀ ਵੈਲਿਊਜ਼ ਵਾਲਾ ਜਿਹੜਾ ਧਰਮ, ਤਾਂ ਚੰਗੀਆਂ ਗੱਲਾਂ ਹੀ ਰਾਈਟੀਅਸਨੈਸ ਹੀ ਹੁੰਦੀ ਹੈ, ਉਹਨੂੰ ਅੱਗੇ ਤੋਰ ਸਕਦੇ। ਤੇ ਜੇ ਉਹ ਰਾਜ ਨਹੀਂ ਹੈ ਤੁਹਾਡੇ ਕੋਲ, ਧਰਮ ਵੀ ਨਹੀਂ ਬਚਦਾ, ਤੇ ਜੇ ਧਰਮ ਨਹੀਂ ਹੈ ਤੇ ਫਿਰ ਡਿਸਟਰਕਸ਼ਨ ਹੈ, ਦਲਣਾ ਮਲਣਾ ਇਹੀ ਹੁੰਦਾ ਹੈ। ਪਰ ਨਾਲ ਹੀ ਜਿਹੜਾ ਭਾਈ ਰਤਨ ਸਿੰਘ ਭੰਗੂ ਦੀ ਲਿਖਤ ਔਰ 10ਵੇਂ ਪਾਤਸ਼ਾਹ ਦੇ ਸ਼ਬਦ, ਇਹ ਵੀ ਯਾਦ ਕਰਵਾ ਦਿੱਤਾ ਹੈ ਗੁਰੂ ਨੇ ਕਿ ਕਹੂ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਕਿ ਰਾਜ ਕਦੇ ਕਿਸੇ ਨੇ ਟਰੇ 'ਚ ਰੱਖ ਕੇ ਨਹੀਂ ਦਿੱਤਾ ਹੈ ਕਿ ਆ ਲਓ ਜੀ ਖਾ ਲਓ ਬਿਸਕੁਟ, ਇਹ ਰਾਜ ਦੇ ਬਿਸਕੁਟ ਨੇ, ਖਾਓਗੇ ਤਾਂ ਰਾਜ ਤੁਹਾਡਾ ਹੋਏਗਾ, ਇਵੇਂ ਨਹੀਂ। ਕਹੂ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਉਹ ਲੜ ਕੇ ਮਿਲਦਾ ਹੈ, ਖਲੋ ਕੇ ਮਿਲਦਾ ਹੈ, ਚੈਲੰਜ ਕਰਕੇ ਮਿਲਦਾ ਹੈ, ਸਟਰਗਲ ਦੇ ਨਾਲ ਮਿਲਦਾ ਹੈ। ਜਦੋਂ ਹਾਲਾਤ ਪੈਦਾ ਹੁੰਦੇ ਨੇ, ਤੁਸੀਂ ਕਿਵੇਂ ਉਸ ਐਡਵਰਸ ਸਿਚੁਏਸ਼ਨ ਨੂੰ ਵੀ ਆਪਣੀ ਐਡਵਾਂਟੇਜ ਬਦਲ ਕੇ ਰਾਜ ਸ਼ਕਤੀ ਹਾਸਲ ਕਰਦੇ ਹੋ। ਸੋ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।